21 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਨੇ ਜਦੋਂ ਮਿਸ ਯੂਨੀਵਰਸ 2021 ਦਾ ਖਿਤਾਬ ਆਪਣੇ ਨਾਮ ਕੀਤਾ ਤਾਂ ਦੁਨੀਆ ਭਰ 'ਚ ਭਾਰਤ ਦੀ ਸ਼ਾਨ ਵਧ ਗਈ। ਹਰਨਾਜ਼ ਕੌਰ ਦੇ ਮਿਸ ਯੂਨੀਵਰਸ 2021 ਬਣਨ ਤੇ ਪੂਰੇ ਦੇਸ਼ ਨੇ ਇਕੱਠਿਆਂ ਮਿਲ ਕੇ ਜਸ਼ਨ ਮਨਾਇਆ ਸੀ। ਹਰ ਕੋਈ ਉਸ ਪਲ ਖੁਸ਼ੀ ਨਾਲ ਝੂਮ ਰਿਹਾ ਸੀ। ਮਿਸ ਯੂਨੀਵਰਸ 2021 ਦਾ ਖਿਤਾਬ ਆਪਣੇ ਨਾਂ ਕਰਕੇ ਹਰਨਾਜ਼ ਕੌਰ ਨੇ ਬਿਊਟੀ ਵਿਦ ਬ੍ਰੇਨ ਦਾ ਬੈਸਟ ਉਦਾਹਰਨ ਦੁਨੀਆ ਸਾਹਮਣੇ ਸੈੱਟ ਕੀਤਾ ਹੈ। ਹਰਨਾਜ਼ ਦੇ ਫੈਸ਼ਨ ਸੈਂਸ, ਸਟਾਈਲ, ਸਟੇਟਮੈਂਟ, ਇੰਟੈਲੀਜੈਂਸ ਤੇ ਹਾਜ਼ਰ ਜਵਾਬੀ ਦੇ ਸਿਰਫ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕ ਫਿਦਾ ਹੋ ਗਏ ਸਨ। ਹਰਨਾਜ਼ ਨੂੰ ਅੱਜ ਵੀ ਪ੍ਰਸ਼ੰਸਕਾਂ ਦਾ ਬੇਸ਼ੁਮਾਰ ਪਿਆਰ ਮਿਲਦਾ ਹੈ। ਪਰ ਮਿਸ ਯੂਨੀਵਰਸ 2021 ਬਣਨ ਦੇ 3 ਮਹੀਨਿਆਂ ਬਾਅਦ ਹੀ ਹਰਨਾਜ਼ ਦਾ ਟ੍ਰਾਂਸਫਰਮੇਸ਼ਨ ਦੇਖ ਕੇ ਹਰ ਕੋਈ ਹੈਰਾਨ ਹੈ। ਮਿਸ ਯੂਨੀਵਰਸ ਦਾ ਤਾਜ ਜਿੱਤਣ ਦੇ ਕੁਝ ਮਹੀਨਿਆਂ ਬਾਅਦ ਹਰਨਾਜ਼ ਆਪਣੇ ਵਧੇ ਭਾਰ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਸੋਸ਼ਲ ਮੀਡੀਆ ਤੇ ਕਈ ਲੋਕ ਹਰਨਾਜ਼ ਨੂੰ ਬੋਡੀ ਸ਼ੇਮ ਵੀ ਕਰ ਰਹੇ ਨੇ। ਲੋਕ ਇਹ ਜਾਣਨ ਲਈ ਉਤਸ਼ਾਹਤ ਨੇ ਕਿ ਇੰਨੀ ਡੈਡੀਕੇਟਿਡ ਤੇ ਫਿਟਨੈਸ ਫਰੀਕ ਹਰਨਾਜ਼ ਦਾ ਭਾਰ ਇੰਨੇ ਘੱਟ ਸਮੇਂ 'ਚ ਇੰਨਾ ਜ਼ਿਆਦਾ ਕਿਵੇਂ ਵੱਧ ਸਕਦਾ ਹੈ। ਹੁਣ ਹਰਨਾਜ਼ ਨੇ ਖੁਦ ਆਪਣੇ ਭਾਰ ਵਧਣ ਦਾ ਕਾਰਨ ਦੱਸ ਕੇ ਉਸ ਨੂੰ ਟ੍ਰੋਲ ਕਰਨ ਵਾਲਿਆਂ ਦਾ ਮੂੰਹ ਬੰਦ ਕਰ ਦਿੱਤਾ। ਲਕਮੇ ਫੈਸ਼ਨ ਵੀਕ 2022 ਦੇ ਸਾਹਮਣੇ ਆਏ ਹਰਨਾਜ਼ ਦੇ ਟ੍ਰਾਂਸਫਰਮੇਸ਼ਨ ਦੀ ਵੀਡੀਓ ਤੇ ਤਸਵੀਰਾਂ ਤੇ ਹੋ ਰਹੀ ਟ੍ਰੋਲਿੰਗ ਤੇ ਹਰਨਾਜ਼ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਬੋਡੀ ਸ਼ੇਮ ਹੋਣ ਤੇ ਹਰਨਾਜ਼ ਨੇ ਆਪਣੇ ਇੱਕ ਤਾਜ਼ਾ ਇੰਟਰਵਿਊ 'ਚ ਕਿਹਾ ਹੈ ਕਿ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹਰ ਕਿਸੇ ਨੂੰ ਉਸ ਦੀ ਜ਼ਿੰਦਗੀ ਉਸ ਦੇ ਹਿਸਾਬ ਨਾਲ ਜਿਉਣ ਦਾ ਹੱਕ ਹੈ। ਚੰਡੀਗੜ੍ਹ 'ਚ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਸ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਆਪਣੀ ਬੋਡੀ ਦੀ ਇੱਜ਼ਤ ਕਰਦੀ ਹਾਂ। ਮੈਨੂੰ ਸੈਲੀਅਕ ਬਿਮਾਰੀ ਹੈ। ਮੈਨੂੰ ਬੋਡੀ ਸ਼ੇਮਿੰਗ ਤੋਂ ਨਫ਼ਰਤ ਹੈ। ਲੋਕਾਂ ਨੂੰ ਇਹ ਨਹੀਂ ਪਤਾ ਕਿ ਮੈਨੂੰ ਗਲੂਟਨ ਤੋਂ ਐਲਰਜੀ ਹੈ। ਮੈਨੂੰ ਸਟਿਗਮਾ ਬ੍ਰੇਕ ਕਰਨਾ ਪਸੰਦ ਹੈ।